ਬਿਸਮਿल्लाहिर्रहमानिर्रहीम ਤੇ अस्सलाम वालेकुम। 18 ਅਕਤੂਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਦੀ ਗੱਲ ਕਰ ਲਈਏ। 42 ਡੇਜ਼ 42 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਲੇਕਿਨ ਜ਼ਾਹਿਰ ਹੈ ਹਰ ਸ਼ੈ ਇਸੇ ਐਕਸਟੈਂਸ਼ਨ ਦੇ ਇਰਦ ਗਿਰਦ ਹੀ ਘੁੰਮ ਰਹੀ ਹੈ। ਕੋਈ ਹੋਰ ਕੰਮ ਤੇ ਹੋ ਨਹੀਂ ਰਿਹਾ ਇਸ ਵੇਲੇ। ਉਹ ਭਾਵੇਂ ਅਫਗਾਨਿਸਤਾਨ 'ਚ ਜੰਗ ਲੱਗੀ ਹੋਵੇ ਤੇ ਭਾਵੇਂ TLP ਦੇ ਪਿੱਛੇ ਲੱਠ ਚੁੱਕੀ ਹੋਵੇ ਤੇ ਭਾਵੇਂ ਕੋਈ ਹੋਰ ਕੰਮ ਹੋਣ, ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਐਕਸਟੈਂਸ਼ਨ ਦੇ ਆਲੇ ਦੁਆਲੇ ਘੁੰਮ ਰਹੀਆਂ ਨੇ। ਜਿਹੜੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਉਹ ਸਦਰ ਟਰੰਪ ਨੂੰ ਸਲੂਟ ਠੋਕੀ ਆਉਂਦੇ ਨੇ ਤੇ ਅੱਜ ਕੱਲ੍ਹ ਇੱਕ ਨਵਾਂ ਹੀ ਰਿਵਾਜ ਹੈ, ਅਸੀਂ ਵੈਸੇ ਕਦੇ ਸੁਣਿਆ ਨਹੀਂ ਸੀ ਕਿ ਲੈਫਟੀਨੈਂਟ ਜਨਰਲ ਜਿਹੜਾ ਹੋਵੇ ਉਹ ਕਿਸੇ ਸੂਬੇਦਾਰ ਮੇਜਰ ਨੂੰ ਸਲੂਟ ਠੋਕੇ। ਹਾਂਜੀ, ਅੱਜ ਉਹ ਵੀ ਮਾਜਰਾ ਅਸੀਂ ਵੇਖਿਆ ਹੈ ਕਿ ਫੀਲਡ ਮਾਰਸ਼ਲ ਸਾਹਿਬ ਨੇ ਸਲੂਟ ਠੋਕਿਆ ਆਪਣੀ ਅਰਦਲੀ ਨੂੰ। ਔਰ ਜ਼ਾਹਿਰ ਹੈ ਸ਼ਹਬਾਜ਼ ਸ਼ਰੀਫ ਸਾਹਿਬ ਨੂੰ, ਵੈਸੇ ਤਾਂ ਉਹਨਾਂ ਨੂੰ ਵਜ਼ੀਰ ਆਜ਼ਮ ਰੱਖਿਆ ਆਪਣੇ ਨਾਲ, ਲੇਕਿਨ ਹੈ ਤੇ ਉਹ ਵਿਚਾਰੇ ਅਰਦਲੀ, ਤੇ ਜਦੋਂ ਹੈਣ ਅਰਦਲੀ ਤਾਂ ਉਹਨਾਂ ਨੂੰ ਸਲੂਟ ਦੀ ਸਮਝ ਨਹੀਂ ਆਈ। ਲੇਕਿਨ ਉਹ ਫਿਰ ਮੈਂ ਤੁਹਾਨੂੰ ਦੱਸਿਆ ਨਾ ਕਿ ਅੱਜ ਕੱਲ੍ਹ ਹਰ ਸ਼ੈ ਹੀ ਐਕਸਟੈਂਸ਼ਨ ਦੇ ਆਲੇ ਦੁਆਲੇ ਘੁੰਮ ਰਹੀ ਹੈ। ਇਸ ਲਈ ਇਹ ਸਲੂਟਾਂ ਦਾ ਮੌਸਮ ਹੈ। ਤੁਸੀਂ ਇਹ ਬਸ ਜਿਵੇਂ ਹੀ 5 ਸਾਲ ਦੀ ਐਕਸਟੈਂਸ਼ਨ ਲੱਭੀ, ਸਲੂਟ ਦੀ ਬਜਾਏ ਅਗਲਿਆਂ ਨੇ ਕੰਨ 'ਤੇ ਰੱਖਣੀ ਹੈ। ਉਹ ਤੁਹਾਨੂੰ ਪਤਾ ਹੀ ਕਿਵੇਂ ਰੱਖਦੇ ਨੇ। ਤੇ ਇਸ ਵਾਸਤੇ ਇਹ ਜਿਹੜੇ ਸਲੂਟ ਨੇ ਇਹ 29 ਨਵੰਬਰ ਤੋਂ ਪਹਿਲੇ ਜਦੋਂ ਤੱਕ 5 ਸਾਲਾਂ ਦਾ ਐਕਸਟੈਂਸ਼ਨ ਦਾ ਸਰਟੀਫਿਕੇਟ ਨਹੀਂ ਲੱਭ ਜਾਂਦਾ, ਉਦੋਂ ਤੱਕ ਇਹ ਸਲੂਟ ਤੇ ਸਲੂਟ ਠੋਕਿਆ ਜਾ ਰਿਹਾ। ਵਰਨਾ ਪਿਛਲੇ ਸਾਲ 1.5 ਸਾਲ 'ਚ ਤੁਸੀਂ ਇਹੋ ਜਿਹਾ ਸਲੂਟ ਜਦੋਂ ਆਰਮੀ ਚੀਫ ਬਣੇ ਸਨ ਉਦੋਂ ਤਾਂ ਵੱਜਦਾ ਵੇਖਿਆ ਸੀ ਪਹਿਲੀ ਵਾਰੀ। ਉਸ ਤੋਂ ਬਾਅਦ ਤੁਸੀਂ ਕਿਤੇ ਸਲੂਟ ਵੱਜਦਾ ਘੱਟ ਹੀ ਵੇਖਿਆ ਹੋਏਗਾ। ਲੇਕਿਨ ਹੁਣ ਫਿਰ ਸਲੂਟ ਵੱਜਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਹੈ ਰੁੱਤਾਂ ਪਿਆਰ ਕਰਨ ਦੀਆਂ ਆਈਆਂ, ਸੱਜਣ ਘਰ ਨਹੀਂ ਆਇਆ। ਹੁਣ ਅੱਗੇ ਚੱਲੀਏ ਜੀ। ਜਿਹੜੀ ਇਹ ਤਾਂ ਤੁਹਾਨੂੰ ਅੰਦਾਜ਼ਾ ਹੋ ਗਿਆ, ਮੈਂ ਜਿਸ ਤਰ੍ਹਾਂ ਦੱਸਿਆ ਹੈ ਕਿ ਹਰ ਸ਼ੈ ਹੀ ਇਸ ਵੇਲੇ ਐਕਸਟੈਂਸ਼ਨ ਦੇ ਆਲੇ ਦੁਆਲੇ ਘੁੰਮਣੀ। ਹੁਣ ਜਿਹੜੀ ਅਗਲੀ ਗੱਲ ਕਰਨ ਵਾਲੀ ਹੈ ਸਾਡੇ ਵਾਸਤੇ, ਉਹ ਅਹਿਮ ਗੱਲ ਇਹ ਹੈ ਕਿ ਹੜਤਾਲ ਦੀ ਕਾਲ ਦਿੱਤੀ ਹੋਈ ਸੀ TLP ਨੇ। TLP ਵਾਲੇ ਜ਼ਾਹਿਰ ਹੈ, ਚੇਤੇ ਕਰੋ ਜੇ ਇਸ ਵੇਲੇ 26 ਨਵੰਬਰ ਨੂੰ ਪਾਕਿਸਤਾਨ ਤਹਿਰੀਕ ਇਨਸਾਫ ਦੇ ਮਾਸੂਮ ਪਾਕਿਸਤਾਨੀਆਂ ਨੂੰ, ਤਹਿਰੀਕ ਇਨਸਾਫ ਦੇ ਵਰਕਰਾਂ ਨੂੰ ਸਿਰਾਂ 'ਚ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ। ਸਿੱਧੀ ਫਾਇਰਿੰਗ ਕੀਤੀ ਗਈ ਸੀ। ਇੰਝ ਹੀ ਲੱਗਾ ਸੀ ਵੀ ਕਿਸੇ ਦੁਸ਼ਮਣ ਦਾ ਬਾਰਡਰ ਪਾਰ ਕਰ ਗਏ ਨੇ ਤੇ ਉਧਰੋਂ ਗੋਲੀਆਂ ਵੱਜੀਆਂ ਨੇ। ਆਪਣਾ ਮੁਲਕ ਨਹੀਂ ਸੀ ਲੱਗਣ ਡਿਆ ਤੇ ਆਪਣੇ ਮੁਲਕ ਦੀਆਂ ਫੋਰਸਿਸ ਵੀ ਨਹੀਂ ਸੀ ਲੱਗਣ ਡਈਆਂ। ਸਿੱਧੀਆਂ ਗੋਲੀਆਂ ਮਾਰੀਆਂ ਸਨ। ਉਸ ਦੇ ਬਾਵਜੂਦ ਅਗਰ ਅਸੀਂ ਕੋਈ ਹਲਕੀ ਜੀ ਸਖਤ ਗੱਲ ਵੀ ਕਰ ਦਈਏ ਨਾ ਤਾਂ ਆਂਦੇ ਨੇ ਓਹੋ ਤੁਸੀਂ ਇਹ ਗੱਲ ਕਰਤੀ, ਤੁਸੀਂ ਤੇ ਬਿਲਕੁਲ ਮੁਹਿੱਬੇ ਵਤਨ ਨਹੀਂ ਹੋ। ਤੁਸੀਂ ਲੋਕਾਂ ਦੇ ਸਿਰਾਂ 'ਚ ਮਾਰੋ ਗੋਲੀਆਂ, ਆਪਣੇ ਲੋਕਾਂ 'ਚ ਜਿਨ੍ਹਾਂ ਦੇ ਟੈਕਸ ਨਾਲ, ਜਿਨ੍ਹਾਂ ਦੀ ਮਿਹਨਤ ਨਾਲ ਇਹ ਗੋਲੀਆਂ ਖਰੀਦ ਕੇ ਦਿੱਤੀਆਂ ਗਈਆਂ, ਬੰਦੂਕਾਂ ਖਰੀਦ ਕੇ ਦਿੱਤੀਆਂ ਗਈਆਂ, ਵਰਦੀਆਂ ਖਰੀਦ ਕੇ ਦਿੱਤੀਆਂ ਗਈਆਂ, ਇਹ ਗੱਡੀਆਂ ਖਰੀਦ ਕੇ ਦਿੱਤੀਆਂ ਗਈਆਂ, ਉਹਨਾਂ ਦੇ ਸਿਰਾਂ 'ਚ ਮਾਰੋ ਸਿੱਧੀਆਂ ਗੋਲੀਆਂ। ਤੇ ਅੱਗੋਂ ਤੱਤੀ ਗੱਲ ਵੀ ਨਾ ਕਰਨ, ਤੇ ਜੇ ਕਰਨ ਤਾਂ ਮੁਹਿੱਬੇ ਵਤਨ ਨਹੀਂ, ਤੇ ਤੁਸੀਂ ਗੋਲੀਆਂ ਮਾਰੋ ਤਾਂ ਮੁਹਿੱਬੇ ਵਤਨ ਜੇ। ਦੂਜਾ ਉੱਤੇ ਸੀ ਕਰੇ ਤਾਂ ਮੁਹਿੱਬੇ ਵਤਨ ਨਹੀਂ। ਬੱਲੇ ਹੋ ਸ਼ੇਰ ਬੱਗੇ ਹੋ। ਬਹਰਹਾਲ ਉਸ ਵੇਲੇ ਤਹਿਰੀਕੇ ਲੱਬੈਕ ਵਾਲੇ ਜਿਹੜੇ ਸਨ ਉਹ ਪੁੱਛਦੇ ਸਨ ਵੀ ਯੂਥੀਓ ਸਵਾਦ ਆਇਆ। ਉਹ ਮਠਾਈਆਂ ਖਾਂਦੇ ਸਨ ਤੇ 26 ਨਵੰਬਰ ਨੂੰ ਪੁੱਛਦੇ ਸਨ ਵੀ ਯੂਥੀਓ ਸਵਾਦ ਆਇਆ। ਪਹਿਲਾਂ ਇਹ ਵੀਡੀਓ ਵੇਖ ਲਓ ਇੱਕ ਵਾਰੀ। ਹਾਂ ਬਈ ਯੂਥੀਓ, ਹੋਰ ਸਾਰੀ ਖੈਰ ਹੈ। ਵੇਖ ਲਈ ਜੇ। ਇਹਦੇ ਵਿੱਚ ਪੁੱਛਣ ਡਏ ਨੇ ਇਹ ਉਦੋਂ ਦੀ ਜੇ 26 ਨਵੰਬਰ ਦੀ। ਐਡੇ ਕੋ ਬਸ਼ਰਮ ਨੇ, ਪੁੱਛਦੇ ਨੇ ਵੀ ਸਵਾਦ ਆਇਆ। ਹੁਣ ਇਹ ਜਿਹੜੇ ਤਹਿਰੀਕੇ ਲੱਬੈਕ ਦੇ ਮੁਰੀਦਕੇ 'ਚ ਬੰਦੇ ਸਾਰੇ ਫੱਟਰ ਕੀਤੇ ਨੇ, ਮਾਰੇ ਨੇ। ਇਹ 'ਤੇ ਹੁਣ ਇੰਟਰਨੈਸ਼ਨਲ ਮੀਡੀਆ, ਡਰੋਪ ਸਾਈਟ ਵਗੈਰਾ ਵੀ ਲਿਖ ਰਿਹਾ ਕਿ ਸਾਰਾ। ਅਸੀਂ ਤਾਂ ਤੁਹਾਡੇ ਸਾਹਮਣੇ ਪਹਿਲੇ ਦਿਨ ਤੋਂ ਤਜਜ਼ੀਆ ਰੱਖ ਰਹੇ ਵੀ ਇਹ ਚੌਧਰੀ ਸਾਹਿਬ ਦਾ ਕੰਮ ਹੈ। ਉਹਨਾਂ ਨੂੰ ਉੱਥੋਂ ਘੱਲਣ ਵਾਲੇ ਵੀ ਚੌਧਰੀ ਸਾਹਿਬ ਨੇ ਅਤੇ ਗਾਂ ਉਹਨਾਂ ਨੂੰ ਜਿਹੜਾ ਹੈ ਜਨਾਬੇ ਵਾਲਾ ਉਹਨਾਂ ਦੇ ਨਾਲ ਇਹ ਸਾਰਾ ਕੁਛ ਖੁੱਲ੍ਹਿਆਂ ਲਫ਼ਜ਼ਾਂ 'ਚ ਅਸੀਂ ਦੱਸ ਰਹੇ ਨੇ। ਬਾਕੀ ਕਿਸੇ ਦੋਸਤ ਨੇ ਤਾਂ ਲਗੇ ਲਿਪਟੇ ਲਫ਼ਜ਼ਾਂ 'ਚ ਤੁਹਾਡੇ ਸਾਹਮਣੇ ਗੱਲਾਂ ਕੀਤੀਆਂ ਨਾ। ਅਸੀਂ ਖੁੱਲ੍ਹਿਆਂ ਲਫ਼ਜ਼ਾਂ 'ਚ ਦੱਸ ਰਹੇ ਨੇ ਵੀ ISI ਦਾ ਪ੍ਰੋਜੈਕਟ ਸੀ ਇਹ ਸਾਰੇ ਦਾ ਸਾਰਾ। ISI ਨੇ ਇਹਨਾਂ ਨੂੰ ਲਾਹੌਰੋਂ ਕੱਢਿਆ ਸੀ ਅਤੇ ISI ਨੇ ਹੀ ਬਾਅਦ ਦੇ ਵਿੱਚ ਇਹਨਾਂ ਨੂੰ ਆਖਿਆ ਵੀ ਮੁਰੀਦਕੇ ਤੋਂ ਗਾਂਹ ਵੀ ਜਾਓ। ਬਟ ਸਾਦ ਰਿਜ਼ਵੀ ਸਾਹਿਬ ਨੂੰ ਪਤਾ ਲੱਗ ਗਿਆ ਵੀ ਅਸੀਂ ਫਸ ਗਏ, ਸਾਨੂੰ ਇਸਤੇਮਾਲ ਕਰ ਲਿਆ। ਉਹ ਮੁਰੀਦਕੇ ਤੋਂ ਵਾਪਸ ਆਉਣਾ ਚਾਹੁੰਦੇ ਸੀ, ਉੱਥੇ ਖ਼ਤਮ ਕਰਨਾ ਚਾਹੁੰਦੇ ਸੀ। ਇਹਨਾਂ ਨੇ ਆਖਿਆ ਵੀ ਇਸ ਤੋਂ ਪਹਿਲਾਂ ਵੀ ਖ਼ਤਮ ਕਰਨ, ਇਹਨਾਂ ਨੂੰ ਠੋਕ ਦਿਓ। ਉੱਥੇ ਧੱਕੇ ਨਾਲ ਠੋਕਿਆ। ਵਜ੍ਹਾ ਕੀ ਸੀ ਠੋਕਣ ਦੀ? ਵਜ੍ਹਾ ਇਹ ਹੀ ਸੀ ਕਿ ਜਿਹੜਾ ਆਪਣਾ ਸਦਰ ਟਰੰਪ ਸਾਹਿਬ ਨਾਲ ਜਿਹੜੀ ਮੁਲਾਕਾਤ ਸੀ ਉਸ ਤੋਂ ਪਹਿਲਾਂ ਜ਼ਰਾ ਸਕੋਰ ਬਰਾਬਰ ਕਰਨਾ ਸੀ। ਉਹਨਾਂ ਨੂੰ ਦੱਸੀਏ ਵੀ ਅਸੀਂ ਤੁਹਾਡੇ ਵਾਸਤੇ ਕੀ ਕੁਝ ਕਰ ਗਏ। ਬਹਰਹਾਲ ਹੁਣ ਜਿਹੜੀ ਅੱਜ ਦੀ ਅਸਲ ਖਬਰ ਹੈ ਉਹਦੇ ਵਾਲੇ ਪਾਸੇ ਆ ਜਾਈਏ। ਅਸਲ ਖਬਰ ਅੱਜ ਦੀ ਇਹ ਹੈ ਕਿ ਹੜਤਾਲ ਦੀ ਕਾਲ ਦਿੱਤੀ ਹੋਈ ਸੀ TLP ਨੇ ਔਰ ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਅੱਜ ਹੜਤਾਲਾਂ ਮਿਲ ਦੇਣੀਆਂ ਨੇ। ਤੁਹਾਨੂੰ ਪਤਾ ਹੀ ਹੈ TLP ਇਹ ਸਮਝਦੀ ਸੀ ਵੀ ਸਾਡੇ ਜਿੰਨਾ ਜ਼ੋਰ ਕਿਸੇ 'ਚ ਹੈ ਹੀ ਨਹੀਂ। ਹੁਣ ਤਹਿਰੀਕੇ ਇਨਸਾਫ ਨੇ ਤਾਂ 26 ਨਵੰਬਰ ਤੋਂ ਬਾਅਦ, ਚਲੋ ਮੇਰਾ ਮਤਲਬ ਕਿਸੇ ਦੀਆਂ ਲੱਤਾਂ 'ਤੇ ਡੰਡੇ ਮਾਰੋ ਜਾਂ ਲੱਤਾਂ 'ਚ ਗੋਲੀਆਂ ਹੀ ਮਾਰੋ ਤੇ ਸਿੱਧਾ ਤਾਂ ਨਹੀਂ ਤੁਰਿਆ ਜਾਂਦਾ ਨਾ ਉਹਦੇ ਕੋਲ। ਉਹ ਕੋਈ ਲੰਗੜਾ ਕੇ ਤੁਰੇਗਾ, ਕੋਈ ਆਪਣੀ ਲੱਤ ਘਸੀਟ ਕੇ ਤੁਰੇਗਾ, ਕੋਈ ਲੰਮਿਆਂ ਪੈ ਕੇ ਗਾਂਹ ਹੋਏਗਾ।
ਬਹਰਹਾਲ ਤਹਿਰੀਕੇ ਇਨਸਾਫ ਤੇ ਗਾਂ ਮੂਵ ਕਰਦੀ ਰਹੀ, ਇੱਕ ਇੰਚ ਗਾਂ ਮੂਵ ਕਰਦੀ ਰਹੀ, ਉਹਨੂੰ ਭਾਵੇਂ ਗੋਲੀਆਂ ਮਾਰ ਛੜੀਆਂ ਜੋ ਵੀ। ਹੁਣ ਅੱਜ ਪਹਿਲਾ ਟੈਸਟ ਸੀ TLP ਦਾ, ਇਹਨਾਂ ਦਾ ਅੱਜ ਧਰਨੇ ਦੀ ਕਾਲ ਸੀ ਜਨਾਬ। तमाम ਤਾਜਰ ਵੀ ਅੱਗੇ ਪਿੱਛੇ ਹੋ ਗਏ, ਕਿਸੇ ਨੇ ਬਿਲਕੁਲ ਦੁਕਾਨਾਂ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਜੁਮੇ ਵਾਲੇ ਦਿਨ ਵੈਸੇ ਹੀ ਦੁਕਾਨਾਂ ਬੰਦ ਹੁੰਦੀਆਂ ਨੇ। ਉਹ ਇੱਕ ਲਤੀਫਾ ਸੀ ਪੁਰਾਣਾ ਵੀ ਇਹ ਜੀ ਇਹ ਬੜਾ ਵੱਡਾ ਬਦਮਾਸ਼ ਹੈ ਤੇ ਇਹ ਇੱਕ ਛਿੱਕ ਮਾਰਦੇ ਤੇ ਦੁਕਾਨਾਂ ਬੰਦ ਕਰਾ ਦਿੰਦੇ ਨੇ। ਉਹਨਾਂ ਨੇ ਕਿਹਾ ਉਹ ਕਿਸ ਤਰ੍ਹਾਂ? ਉਹਨਾਂ ਨੇ ਕਿਹਾ ਇਹਨਾਂ ਨੂੰ ਛਿੱਕ ਹੀ ਜੁਮੇ ਵਾਲੇ ਦਿਨ ਆਉਂਦੀ ਹੈ। ਇਹ ਉਹ ਗੱਲ ਹੈ ਕਿ ਇਹਨਾਂ ਨੇ ਜੁਮੇ ਵਾਲੇ ਦਿਨ ਦੀ ਹੜਤਾਲ ਰੱਖੀ ਸੀ, ਠੀਕ ਹੈ, ਸਮਝ ਆ ਗਈ, ਚਲੋ ਫਿਰ ਵੀ ਚੰਗੀ ਗੱਲ ਹੈ। ਅੱਜ ਵੀ ਲੋਕਾਂ ਦੁਕਾਨਾਂ ਖੋਲ੍ਹ ਛੱਡੀਆਂ। ਸਾਡੇ ਕੋਲੋਂ ਗਰਾਊਂਡ ਤੋਂ ਰਿਪੋਰਟ ਇਹ ਹੈ ਕਿ ਜਿਨ੍ਹਾਂ ਦੀਆਂ ਦੁਕਾਨਾਂ ਨਹੀਂ ਸੀ ਖੁੱਲ੍ਹਦੀਆਂ ਉਹਨਾਂ ਤਾਜਰਾਂ ਨੇ ਵੀ ਅੱਜ ਦੁਕਾਨਾਂ ਖੋਲ੍ਹ ਛੱਡੀਆਂ ਨੇ ਤੇ ਤਾਜਰ ਵੀ ਪਾਸੇ ਤੇ ਹੋ ਗਏ। ਹੜਤਾਲ ਬੁਰੀ ਤਰ੍ਹਾਂ ਫੇਲ ਹੋਈ। ਕਿਤੇ ਕੋਈ ਮੌਲਵੀ ਸਾਹਿਬ ਸਾਡੇ ਲਈ ਬੜੇ ਮੁਹਤਰਮ ਨੇ, ਸਾਰੇ ਮੌਲਵੀ ਸਾਹਿਬਾਨ ਬੜੇ ਮੁਹਤਰਮ ਨੇ। ਹੜਤਾਲ ਕਰਨੀ, ਠੀਕ ਹੈ ਨਾ, ਉਹ ਜਿਹੜੇ ਨਾਅਰੇ ਲਾਉਂਦੇ ਸਨ ਜਨਾਬ ਦੂਸਰੇ ਮੁਲਕਾਂ ਦੇ ਖਿਲਾਫ, ਉਹ ਜਿਹੜੇ ਕਸ਼ਮੀਰ 'ਚ ਝੰਡੇ ਲਾਉਂਦੇ ਸਨ, ਉਹ ਜਿਹੜੇ ਕੁਤਬੁੱਦੀਨ ਐਬਕ ਬਣੇ ਹੁੰਦੇ ਸਨ ਇੱਥੇ ਫਿਰਦੇ ਹੋਏ, ਉਹ ਕੋਈ ਸੱਜਣ ਅੱਜ ਨਜ਼ਰ ਨਹੀਂ ਆਇਆ। ਬਲਕਿ ਕਿਸੇ ਦਾ ਖੂਨ ਹੀ ਨਹੀਂ ਖੋਲਿਆ, ਕਿਸੇ ਨੂੰ ਗਰਮੈਸ਼ ਹੀ ਨਹੀਂ ਆਈ। ਬਲਕਿ ਜੁਮੇ ਦੇ ਖੁਤਬੇ ਵੀ ਮੁਲਾਇਮ ਜਿਹੇ ਦਿੱਤੇ ਨੇ, ਹਾਂਜੀ, ਬੜੇ ਹੀ ਮੁਲਾਇਮ ਨਾਜ਼ੁਕ ਰੇਸ਼ਮ ਵਾਲੇ ਜਿਹੜੇ ਨੇ ਜੁਮੇ ਦੇ ਅੱਜ ਖੁਤਬੇ ਹੋਏ ਨੇ। ਕਿਸੇ ਕੋਈ ਗੱਲ ਨਹੀਂ ਕੀਤੀ, ਕਿਸੇ ਨੇ ਮੁਜ਼ੰਮਤ ਨਹੀਂ ਕੀਤੀ, ਕਿਸੇ ਮੌਲਵੀ ਸਾਹਿਬਾਨ ਨੇ ਖੁੱਲ੍ਹ ਕੇ ਬਾਂਹ ਕੱਢ ਕੇ ਜਿਹਨੂੰ ਆਉਂਦੇ ਨਾ ਗੱਲ ਕਰਨਾ ਵੀ ਇਹ ਜ਼ੁਲਮ ਕੀਤਾ, ਬੰਦੇ ਮਾਰੇ ਨੇ ਮਾਸੂਮ। ਮੇਰੀ ਪੋਜੀਸ਼ਨ ਬੜੀ ਕਲੀਅਰ ਹੈ, ਮੈਂ ਤੁਹਾਨੂੰ ਬਾਰ-ਬਾਰ ਦੱਸਣ ਡਿਆ ਵੀ ਲੱਬੈਕ ਵਾਲੇ ਜਿਹੜੇ ਨੇ ਉਹ ਆਮ ਬੰਦਾ ਜਿਹੜਾ ਪਾਕਿਸਤਾਨ ਦੇ ਵਿੱਚ, ਮਸਲਾ ਇੱਕ ਵੀਡੀਓ ਵੇਖ ਲਓ, ਇਹ ਹੁਣ ਇੱਕ ਵੀਡੀਓ ਵੇਖ ਲਓ ਕਿ ਪਹਿਲਾਂ ਤੁਸੀਂ ਪੀਰ ਤੇ ਸੁਣੇ ਸਨ, ਹੁਣ ਖਵਾਤੀਨ ਵੀ ਜਿਹੜੀਆਂ ਨੇ ਉਹ ਕੋਈ ਮਿਲਾਦ ਕੋਈ ਹੋਰ ਕੋਈ, ਮੇਰਾ ਮਤਲਬ ਜਿਹੜੇ ਕੰਮ ਕਰਦੀਆਂ ਨੇ ਮੁਹਤਰਮਾ ਸਾਡੀਆਂ ਭੈਣਾਂ, ਉਹ ਕੋਈ ਮਿਲਾਦ ਕਰਦੀ ਹੈ, ਕੁਝ ਕਰਦੀ, ਮਤਲਬ ਪੀਰਾਂ ਵਾਲਾ ਹੀ ਦਰਜਾ ਹੁਣ ਖਵਾਤੀਨ ਵੀ ਲਈ ਫਿਰਦੀਆਂ ਨੇ। ਲੋਕੀ ਜ਼ਈਫੁਲ ਇਤਕਾਦ ਨੇ ਜ਼ਿਆਦਾਤਰ, ਉਹ ਉਹਨਾਂ ਨੂੰ ਸੁਪਰਸਟੀਸ਼ੀਅਸ ਕਹਿ ਲਓ, ਉਹਨਾਂ ਦਾ ਮਜ਼ਹਬੀ ਅਕੀਦਾ ਨਰਮ ਕਹਿ ਲਓ, ਜੋ ਕਹਿਣਾ ਹੈ, ਉਹ ਬਸ ਜਿਹੜਾ ਵੀ ਨੌਸਰਬਾਜ਼ ਉਹਨਾਂ ਨੂੰ ਟੱਕਰਦਾ ਉਹਦੇ ਪਿੱਛੇ ਤੁਰ ਪੈਂਦੇ ਨੇ। ਬੜੇ ਬੜੇ ਬੰਦੇ ਜਿਹੜੇ ਨੇ ਉਹ ਇੰਜ ਹੀ ਵਰਾਨ ਹੋਏ ਨੇ। ਅੱਛਾ, ਹੁਣ ਜਿਹੜੀ ਸੂਰਤ ਹਾਲ ਹੈ ਉਹਦੇ ਵਿੱਚ ਇਹ ਹੈ ਕਿ ਇਹ ਲੱਬੈਕ ਵਾਲੇ ਵੀ ਲੋਕਾਂ ਦੇ ਇਸ ਤਰ੍ਹਾਂ ਹੀ ਜਿਹੜੇ ਲੱਬੈਕ ਯਾ ਰਸੂਲ ਅੱਲਾ ਲੱਬੈਕ ਇਹ ਕਰਦੇ ਸਨ। ਹੁਣ ਜ਼ਾਹਿਰ ਹੈ ਹਰ ਮੁਸਲਮਾਨ ਉਹਦਾ ਅਕੀਦਾ ਹੈ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਤੇ ਉਹਨਾਂ ਤੇ ਜਾਨ ਵੀ ਦਿੰਦਾ ਹੈ। ਔਰ ਮਸਲਾ ਇਹ ਹੈ ਕਿ ਇਹ ਉਹਨਾਂ ਦੇ ਜਜ਼ਬਾਤ ਨੂੰ ਭੜਕਾ ਕੇ ਤੇ ਆਪਣਾ ਸਿਆਸੀ ਮਕਸਦ ਲੈਂਦੇ ਸਨ। ਮੈਂ ਤੁਹਾਨੂੰ ਦੱਸਿਆ ਵੀ ਕਿਵੇਂ ਫੈਸਲਾਬਾਦ ਦੇ ਵਿੱਚ ਜਿਹੜੀ ਕੈਲੀਗ੍ਰਾਫੀ ਸੀ, ਪ੍ਰਿੰਟ ਹੁੰਦੀਆਂ ਸਨ ਬੈੱਡ ਸ਼ੀਟਾਂ ਜਾਂ ਕੋਈ ਕੱਪੜਾ, ਉਹਦੇ ਤੇ ਫਤਵੇ ਲਾ ਦਿੰਦੇ ਸਨ। ਉਹ ਫਿਰ ਬਚਣ ਵਾਸਤੇ ਉਲਟਾ ਰੁਪਈਏ ਦਿੰਦੇ ਸਨ ਇਹਨਾਂ ਨੂੰ ਤੇ ਫਿਰ ਆਪਣੇ ਉੱਥੋਂ ਉਹ ਜਿਹੜੇ ਪ੍ਰਿੰਟ ਸਨ ਉਹਨਾਂ ਨੂੰ ਕਲੀਅਰ ਕਰਵਾਉਂਦੇ ਸਨ। ਇਸ ਲਈ ਇਹਨਾਂ ਦੀ ਸਿਆਸਤ, ਇਹਨਾਂ ਦਾ ਜਿਹੜਾ ਤਰੀਕਾ ਵਾਰਦਾਤ ਸੀ, ਉਹਦੇ ਨਾਲ ਤਾਂ ਮੈਂ ਕਦੇ ਐਗਰੀ ਨਹੀਂ ਕਰ ਸਕਦਾ। ਲੇਕਿਨ ਇਹ ਰਾਈਟ ਕੌਣ ਦਿੰਦਾ ਵੀ ਇਹਨਾਂ ਦੇ ਬੰਦਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿਓ ਬਈ? ਇਹ ਅਹਿਮਦ ਨੂਰਾਨੀ ਸਾਹਿਬ ਸਾਡੇ ਦੋਸਤ ਨੇ, ਦੂਜੇ ਨੇ ਆਂਦੇ ਨੇ ਤੁੰਨ ਦਿਓ, ਇਹਨਾਂ ਨੂੰ ਤੁੰਨ ਦਿਓ, ਇਹਨਾਂ ਨੂੰ ਨਾ ਛੱਡੋ। ਉਹ ਬਈ ਦੁਨੀਆ 'ਚ ਕੋਈ ਬਦਤਰੀਨ ਦਹਿਸ਼ਤਗਰਦ ਹੋਵੇ ਉਹਨੂੰ ਵੀ ਫ੍ਰੀ ਟਰਾਇਲ ਮਿਲਦਾ, ਇੰਜ ਗੋਲੀਆਂ ਕਿਵੇਂ ਮਾਰ ਸਕਦੇ ਹੋ? ਕੱਲ੍ਹ ਨੂੰ ਰਿਆਸਤ ਤੁਹਾਨੂੰ ਸਾਨੂੰ ਵੀ ਸਾਰਿਆਂ ਨੂੰ ਦਹਿਸ਼ਤਗਰਦ ਡਿਕਲੇਅਰ ਕੀਤਾ ਹੈ। ਅਗਰ ਅੱਜ ਇਹ ਸਿਸਟਮ ਸੈੱਟ ਕਰ ਦਿਓਗੇ ਤਾਂ ਫਿਰ ਕੌਣ ਬਚੇਗਾ ਇੱਥੇ? ਇਸ ਵਾਸਤੇ ਮੈਂ ਹੀ ਕਹਾਂਗਾ ਕਿ ਅੱਜ ਜਿਹੜੀ ਹੜਤਾਲ ਸੀ ਉਹਨੇ ਇਹ ਤਾਂ ਕਮ ਅਜ਼ ਕਮ ਸਿੱਧਾ ਕਰ ਦਿੱਤਾ ਵੀ ਲੱਬੈਕ ਦਾ ਸਾਰਾ ਕੰਮ ਜਿਹੜਾ ਉਹ ਇੱਕ ਰਿਮੋਟ ਕੰਟਰੋਲ ਹੀ ਸੀ। ਲੋਕਾਂ ਨੂੰ ਨਹੀਂ ਸੀ ਲੱਗਦਾ, ਜਿਹੜਾ ਵਰਕਰ ਸੀ ਆਮ ਵਿਚਾਰਾ, ਉਹਨੂੰ ਤਾਂ ਇਹੀ ਲੱਗਦਾ ਸੀ ਵੀ ਅਸੀਂ ਬੜਾ ਵੱਡਾ ਕੰਮ ਕਰ ਰਹੇ ਹਾਂ ਔਰ ਸਾਡੀ ਬੜੀ ਵੱਡੀ ਤਾਕਤ ਹੈ, ਸਾਡੀ ਬੜੀ ਵੱਡੀ ਲੀਡਰਸ਼ਿਪ ਹੈ, ਅਸੀਂ ਇਹ ਕਰਨਾ। ਲੇਕਿਨ ਅਸਲ ਹਕੀਕਤ ਕੁਝ ਨਹੀਂ ਸੀ ਹੈਗੀ ਪਿੱਛੇ। ਇਹ ਪਹਿਲਾ ਝਟਕਾ ਵੱਜਾ ਹੈ, ਵੱਡਾ ਝਟਕਾ ਹੈ, ਕੋਈ ਸ਼ੱਕ ਨਹੀਂ, ਬੁਰਾ ਝਟਕਾ ਹੈ। ਬੰਦੇ ਬੜੇ ਸਾਰੇ ਮਾਰ ਛੱਡੇ ਨੇ। ਹੁਣ ਬਾਹਰ ਦੀ ਡਰੋਪ ਸਾਈਟ ਵਗੈਰਾ ਤੇ ਆਂਦਾ ਪਤਾ ਨਹੀਂ 1000 ਬੰਦਾ ਮਾਰ ਛੱਡਿਆ। ਇਹ ਵੱਡਾ ਝਟਕਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਮੈਂ ਇਹਦੀ ਖੁੱਲ੍ਹ ਕੇ ਮੁਜ਼ੰਮਤ ਕਰ ਰਿਹਾ। ਕੋਈ ਹੱਕ ਨਹੀਂ ਸੀ ਕਿਸੇ ਨੂੰ ਵੀ ਕਿ ਇਹਨਾਂ ਨੂੰ ਇਸ ਤਰ੍ਹਾਂ ਕਤਲੋ ਗਾਰਤ ਕੀਤੀ ਜਾਂਦੀ। ਲੇਕਿਨ ਤੁਹਾਨੂੰ ਕਿਤੇ ਜਿਵੇਂ ਉਹ ਵਕੀਲ ਨਹੀਂ ਨਜ਼ਰ ਆਏ ਤੁਹਾਨੂੰ, ਇਸ ਤਰ੍ਹਾਂ ਅੱਜ ਮੌਲਵੀ ਤੁਹਾਨੂੰ ਇਤਜਾਜ ਕਰਦੇ, ਦੂਰ ਦੀ ਗੱਲ, ਕਿਤੇ ਮਸੀਤੇ ਸਾਹ ਲੈਂਦੇ ਨਜ਼ਰ ਨਹੀਂ ਆਏ। ਪਰ ਅਗਲੀ ਖਬਰ ਤੇ ਚੱਲਨੇ ਜੀ। ਮਰੀਮ ਨਵਾਜ਼ ਸਾਹਿਬਾ ਅੱਲਾਹ ਪਾਕ ਦੇ ਇਲਾਵਾ ਕਿਸੇ ਤੋਂ ਨਹੀਂ ਡਰਦੀਆਂ। ਉਹ ਇਸਲਾਮ ਦੀ ਖਿਦਮਤ ਕਰ ਰਹੀਆਂ ਨੇ, ਰੋਜ਼ਾਨਾ ਆਪਣਾ ਕੰਮ ਕਰ ਰਹੀਆਂ ਨੇ। ਉਹਨਾਂ ਨੇ ਕਿਸ ਵਕਤ ਕੀ ਕਰਨਾ ਇਹਦੀ ਇਜਾਜ਼ਤ ਅਸੀਂ ਕਿਸੇ ਕੋਲੋਂ ਨਹੀਂ ਲੈਣੀ, ਉਹ ਆਪਣਾ ਕੰਮ ਕਰ ਰਹੀਆਂ ਨੇ। ਅੱਛਾ, ਇਹ ਹੁਣ ਅਜ਼ਮਾ ਬੁਖਾਰੀ ਸਾਹਿਬਾ ਕਹਿ ਰਹੀਆਂ ਨੇ ਕਿਤੇ ਮੌਲਵੀ ਹੋਣ ਦਾ ਵੀ ਹੁਣ ਅਗਲਾ ਜਿਹੜਾ ਉਹ ਐਲਾਨ ਮਰੀਮ ਸਾਹਿਬਾ ਹੀ ਨਾ ਕਰ ਦੇਣ, ਕਿਉਂਕਿ ਇਹਦੇ 'ਚ ਜੁਮਲਾ ਜਿਹੜਾ ਨਾ ਉਹ ਅੱਲਾਹ ਪਾਕ ਤੋਂ ਇਲਾਵਾ ਕਿਸੇ ਕੋਲ ਨਹੀਂ ਡਰਦੀਆਂ ਤੇ ਇਸਲਾਮ ਦੀ ਖਿਦਮਤ ਕਰ ਰਹੀਆਂ ਨੇ। ਜ਼ਿਆਉਲਕ ਵੀ ਇਸਲਾਮ ਦੀ ਖਿਦਮਤ ਕਰਦਾ ਰਿਹਾ ਸੀ। ਜਿਹੜਾ ਇਸਲਾਮ ਦੀ ਖਿਦਮਤ ਹੈ ਉਹ ਸਾਡਾ ਫੀਲਡ ਮਾਰਸ਼ਲ ਸਾਹਿਬ ਵੀ ਇਸਲਾਮ ਦੀ, ਉਹ ਯਾਦ ਹੈ ਨਾ ਤੁਹਾਨੂੰ, ਆਉਂਦੇ ਸਨ ਵੀ ਤੁਸੀਂ ਅੱਲਾਹ ਦੀ ਫੋਰਸ ਹੋ। ਇਹ ਜਦੋਂ ਇਸਲਾਮ ਦੀ ਖਿਦਮਤ ਵਾਲਾ ਕੰਮ ਆ ਗਿਆ ਬੜਾ ਡੇਂਜਰਸ ਹੈ। ਮਤਲਬ ਇੱਥੋਂ ਕਿਤੇ ਕੰਮ ਦੂਸਰੇ ਪਾਸੇ ਨੂੰ ਤਾਂ ਨਹੀਂ ਤੁਰਨ ਲੱਗਾ। ਬਾਜੀ ਵੀ ਕਿਤੇ ਅਜ਼ੀਜ਼ ਹਮਵਤਨੋਂ ਵਾਲਾ ਕੰਮ ਹੀ ਤਾਂ ਨਹੀਂ ਹੋਣ ਲੱਗਾ ਮੁਲਕ ਦੇ ਵਿੱਚ ਵੀ, ਜਿਹੜਾ ਬਾਜੀ ਨੇ ਕਿਹਾ ਪਹਿਲਾਂ ਹੀ ਕੰਮ ਸਿੱਧਾ ਕਰ ਲਓ, ਅਸੀਂ ਵੀ ਆਖੀਏ ਕਿ ਇਸਲਾਮ ਦੀ ਖਿਦਮਤ ਅਸੀਂ ਕਰ ਰਹੇ ਹਾਂ। ਅੱਛਾ ਜੀ, ਗਵਰਨਮੈਂਟ ਆਫ ਪੰਜਾਬ ਨੇ ਹਾਲੀਆ ਸੈਲਾਬ ਮੁਤਾਸਰੀਨ ਵਾਸਤੇ ਦੁਬਈ ਤੋਂ ਜਿਹੜੀ ਮਦਦ ਮਿਲੀ,
ਦੁਬਈ ਤੋਂ ਮਦਦ ਮਿਲੀ। ਦੁਬਈ ਵਾਲਿਆਂ ਨੇ ਗਵਰਨਮੈਂਟ ਆਫ ਪਾਕਿਸਤਾਨ ਨੂੰ, UAE ਵਾਲਿਆਂ ਨੇ, ਦੁਬਈ ਆਖਦੀ ਦਾ ਸ਼ਹਿਰ ਹੈ ਉਹਨਾਂ ਦਾ ਇੱਕ, ਜਾਂ ਉਹਨਾਂ ਦੀ ਇੱਕ ਰਿਆਸਤ ਹੈ, ਅਸਲ ਤੇ UAE ਹੈ, ਉਹਨਾਂ ਦੀਆਂ ਕਈ ਰਿਆਸਤਾਂ ਨੇ, ਉਹ ਇਕੱਠੀਆਂ ਮਿਲ ਕੇ ਤੇ UAE ਬਣਦੀਆਂ ਨੇ। UAE ਵਾਲਿਆਂ ਨੇ ਗੰਦਮ ਪਾਕਿਸਤਾਨ ਨੂੰ ਦਿੱਤੀ ਇਮਦਾਦ ਦੇ ਵਿੱਚ। ਉਹ ਜਿਹੜੀ ਗੰਦਮ ਪੰਜਾਬ ਦੇ ਵਿੱਚ ਇਮਦਾਦ 'ਚ ਆਈ, ਉਹ ਜ਼ਰਾ ਗੁੱਡ ਗਵਰਨੈਂਸ ਚੈੱਕ ਕਰ ਲਓ ਬਾਜੀ ਮਰੀਮ ਦੀ, ਕਿ ਇਸ ਵੇਲੇ ਬਲੋਚਿਸਤਾਨ 'ਚ ਦੁਕਾਨਾਂ 'ਤੇ ਵਿਕਣ ਡਈ ਹੈ। ਰੌਲਾ ਬਲੋਚਿਸਤਾਨ ਨਾਲ ਨਹੀਂ ਹੈ, ਉਹ ਤਾਂ ਜ਼ਾਹਿਰ ਹੈ। ਅਸਲ ਰੌਲਾ ਤਾਂ ਇਹ ਹੈ ਕਿ UAE ਤੋਂ ਗੰਦਮ ਆਈ, ਉਹ ਸਰਕਾਰ ਨੇ ਵੰਡਣੀ ਸੀ ਸਲਾਬ ਮਤਾਸਰੀਨ ਨੂੰ, ਉਹ ਕਿਸੇ ਨੇ ਵਿੱਚੋਂ ਚੋਰੀ ਕਰ ਲਈ, ਔਰ ਉਹਨੇ ਹੁਣ ਉਹ ਬਲੋਚਿਸਤਾਨ ਵੇਚੇ, ਸਿੰਧ ਵੇਚੇ, ਪੰਜਾਬ ਵੇਚੇ, ਉਹ ਤਾਂ ਉਹਦੀ ਮਰਜ਼ੀ ਹੈ ਨਾ। ਜਦੋਂ ਉਹਨੇ ਚੋਰੀ ਕਰ ਲਿਆ ਸਿਸਟਮ ਦੇ ਵਿੱਚੋਂ, ਉਹਨਾਂ ਨੇ ਪੰਜਾਬ 'ਚ ਵੇਚਣ ਦੀ ਬਜਾਏ ਪਰਾਂ ਜਾ ਕੇ ਬਲੋਚਿਸਤਾਨ 'ਚ ਵੇਚੀ ਹੈ ਤਾਂ ਕਿ ਮਸਲਾ ਨਾ ਬਣੇ। ਇਹ ਗੁੱਡ ਗਵਰਨੈਂਸ ਜੇ। ਹੁਣ ਅਗਲੀ ਵਾਰੀ UAE ਇਹਨਾਂ ਨੂੰ ਇਮਦਾਦ ਦਿੰਦਿਆਂ 10 ਵਾਰੀ ਸੋਚੇਗਾ ਵੀ ਇਹ ਉਸ ਇਮਦਾਦ ਨਾਲ ਕਰਦੇ ਕੀ ਨੇ। ਲੱਗ ਗਿਆ ਜੇ ਹਿਸਾਬ? ਮਤਲਬ ਉਹ ਜਿਹੜੀ ਗੰਦਮ ਹੈ ਉਹ ਇੱਥੋਂ ਚੋਰੀ ਕਰਕੇ ਤੇ ਉੱਥੇ ਜਾ ਕੇ ਵੇਚਣ ਡਏ ਨੇ। ਅੱਛਾ ਜੀ, ਅੱਗੇ ਤੁਰ ਪਾਓ ਜ਼ਰਾ। ਇਹ ਕੰਮ ਤੇ ਹੋ ਗਿਆ। ਮੌਲਾਨਾ ਨਾਸਰ ਮਦਨੀ, ਇਹ ਵੀ ਬੜਾ ਸ਼ਤੂੰਗੜਾ ਕਿਸਮ ਦਾ ਮੌਲਵੀ ਹੈ, ਤੁਹਾਨੂੰ ਪਤਾ ਹੈ। ਇਹਨਾਂ ਨੇ ਆਖਿਆ ਵੀ ਨਵਾਜ਼ ਸ਼ਰੀਫ ਨੇ ਚੌਧਰੀ ਨਿਸਾਰ ਨੂੰ ਨਹੀਂ ਮਨਾਉਣ ਗਿਆ, 30 ਸਾਲ 35 ਸਾਲ ਨਾਲ ਰਿਹਾ ਨਵਾਜ਼ ਸ਼ਰੀਫ ਦੇ। ਸ਼ਾਹਿਦ ਖਾਕਾਨ ਅਬਾਸੀ ਨੂੰ ਨਹੀਂ ਮਨਾਉਣ ਗਿਆ, ਉਹ ਵੀ 30-35 ਸਾਲ ਨਾਲ ਰਿਹਾ। ਸਾਜਿਦ ਮੀਰ ਦੀ ਕਬਰ ਤੇ ਨਹੀਂ ਗਿਆ ਨਵਾਜ਼ ਸ਼ਰੀਫ। ਇਹਦੀ ਗਰਦਨ 'ਚ ਬੜਾ ਵੱਡਾ ਸਰੀਆ ਹੈ, ਬੜਾ ਮਗਰੂਰ ਆਦਮੀ ਹੈ। ਇਹ ਹੁਣ ਮੈਨੂੰ ਸਮਝ ਨਹੀਂ ਵੀ ਨਾਸਰ ਮਦਨੀ ਸਾਹਿਬ ਨੂੰ ਇਹਦੇ 'ਚ ਮਸਲਾ ਕੀ ਹੈ। ਇਹ ਨਵਾਜ਼ ਸ਼ਰੀਫ ਸਾਹਿਬ ਨਹੀਂ ਗਏ, ਉਹਨਾਂ ਦਾ ਆਪਣਾ ਪਾਰਟੀ ਦਾ ਮਸਲਾ ਹੈ। ਇਹ ਮੌਲਵੀ ਸਾਹਿਬ ਨੂੰ ਇਹਦੇ 'ਚ ਕੀ ਮਸਲਾ ਹੈ ਵੀ ਇਹ ਖੁਤਬੇ 'ਚ ਕਹਿਣ ਡਏ ਨੇ ਵੀ ਇਹਦੀ ਧੌਣ 'ਚ ਸਰੀਆ ਹੈ। ਇਹ ਲੱਗਦਾ ਹੈ ਕਿ ਮੌਲਵੀ ਸਾਹਿਬ ਸਿੱਧੀ ਗੱਲ ਨਹੀਂ ਕਰ ਪਾ ਰਹੇ ਮੁਰੀਦ ਕੇ ਵਾਲੀ। ਸਮਝ ਰਹੇ ਹੋ ਨਾ? ਮੈਂ ਦੱਸਿਆ ਨਾ ਵੀ ਅੱਜ ਕੱਲ੍ਹ ਮੁਲਾਇਮ ਹੋਇਆ ਕੰਮ ਸਾਰਾ। ਉਹ ਤੁਹਾਨੂੰ ਪਤਾ ਹੈ ਕਿ ਅੱਜ ਤੇ ਮਤਲਬ ਅਸੀਂ ਤੇ ਸੋਚ ਰਹੇ ਸਾਂ ਵੀ ਮੌਲਵੀ ਕੜਤੱਲਾ ਮਿਲਾ ਦੇਣਗੇ ਇਸ ਵੇਲੇ। ਚਲੋ ਅਗਰ ਬਾਹਰ ਨਹੀਂ ਤਾਂ ਮਸੀਤਾਂ ਦੇ ਵਿੱਚ ਤਾਂ ਬੜੇ ਤਗੜੇ ਖੁਤਬੇ ਹੋਣਗੇ, ਲੇਕਿਨ ਖੁਤਬੇ ਬੜੇ ਮੁਲਾਇਮ ਹੋਏ। ਉਹ ਫਿਰ ਗੱਲ ਤੁਹਾਨੂੰ ਚੇਤੇ ਆ ਗਈ ਵੀ ਰੱਬ ਨੇੜੇ ਕਿ ਕਸੋਨ ਨੇੜੇ। ਇਹਨਾਂ ਨੂੰ ਸਮਝ ਆ ਗਈ ਮੌਲਵੀਆਂ ਨੂੰ ਵੀ ਬਾਈ ਕਸੋਨੀ ਨੇੜੇ ਹੈ। ਤੇ ਮਦਨੀ ਸਾਹਿਬ ਦੀ ਵੀ ਗੱਲ ਸਾਨੂੰ ਇਹੀ ਸਮਝ ਆਉਣ ਡਈ। ਅੱਛਾ ਜੀ, ਅੱਗੋਂ ਜਿਹੜੇ ਸਾਡੇ ਜਵੇਦ ਲਤੀਫ ਸਾਹਿਬ ਨੇ, ਉਹਨਾਂ ਵੱਡਾ ਐਲਾਨ ਠੋਕ ਦਿੱਤਾ। ਉਹਨਾਂ ਸ਼ਹਬਾਜ਼ ਸ਼ਰੀਫ ਦੇ ਖਿਲਾਫ ਬਗਾਵਤ ਕਰ ਦਿੱਤੀ। ਉਹਨਾਂ ਕਿਹਾ ਉਹ ਵਜ਼ੀਰ ਆਜ਼ਮ ਹੁਣ ਨਹੀਂ ਬਣ ਸਕਦਾ। ਹਾਂਜੀ, ਬਿਆਨ ਉਹਨਾਂ ਦਾ ਕੀ ਹੈ? ਉਹਨਾਂ ਕਿਹਾ ਪਾਰਟੀ 'ਚ ਮਰੀਮ ਨਵਾਜ਼ ਤੋਂ ਇਲਾਵਾ ਕੋਈ ਵੀ ਦੂਸਰਾ ਵਜ਼ੀਰ ਆਜ਼ਮ ਪਾਕਿਸਤਾਨ ਦੇ ਕਾਬਿਲ ਨਹੀਂ। ਬੱਲੇ ਹੋ ਸ਼ੇਰ ਬੱਗੇ ਹੋ, ਮੀਆਂ ਸਾਹਿਬ ਛਾ ਗਏ ਹੋ। ਉਹਨਾਂ ਕਿਹਾ ਵੀ ਕੋਈ ਵੀ ਹੋਰ ਵਜ਼ੀਰ ਆਜ਼ਮ ਦੇ ਕਾਬਿਲ ਨਹੀਂ, ਮਤਲਬ ਉਹ ਵਜ਼ੀਰ ਆਜ਼ਮ ਨਜ਼ਰ ਨਹੀਂ ਮੈਨੂੰ ਆਉਂਦਾ। ਮਰੀਮ ਨਵਾਜ਼ ਦਾ ਹੀ ਕੱਦ ਕਾਠ ਹੈ ਜਿਹੜੀ ਵਜ਼ੀਰ ਆਜ਼ਮ ਬਣ ਸਕੇ, ਬਾਕੀ ਕੋਈ ਨਹੀਂ। ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਅੱਜ ਕੱਲ੍ਹ ਇਸ ਪ੍ਰੋਜੈਕਟ 'ਤੇ ਕੰਮ ਨੂਨ ਲੀਗ 'ਚ ਸ਼ੁਰੂ ਹੋਇਆ। ਹਿਨਾ ਪਰਵੇਜ਼ ਬੱਟ ਸਾਹਿਬਾਂ ਨੇ ਚੰਦ ਦਿਨ ਪਹਿਲਾਂ ਇੱਕ, ਚੇਤੇ ਕਰੋ, ਇੱਕ ਉਹਨਾਂ ਨੇ ਦਿੱਤਾ ਸੀ, ਟਵੀਟ ਕੀਤਾ ਸੀ, ਮੁਸਤਕਬਲ ਕੀ ਵਜ਼ੀਰ ਆਜ਼ਮ, ਯਾਦ ਹੈ ਨਾ? ਇਹੀ ਕੰਮ ਹੁਣ ਜਿਹੜਾ ਜਵੇਦ ਲਤੀਫ ਸਾਹਿਬ ਕਰ ਰਹੇ ਨੇ। ਤੇ ਅੱਲਾ ਤੇਰੀ ਯਾਰੀ। ਇਹ ਮੇਰਾ ਖਿਆਲ ਹੈ ਕਿ ਚਾਚਾ ਜੀ ਦਾ ਘੁੱਟ ਭਰ ਲਿਆ। ਹੁਣ ਫੀਲਡ ਮਾਰਸ਼ਲ ਸਾਹਿਬ ਵਾਸਤੇ ਬੜਾ ਔਖਾ ਕੰਮ ਹੈ। ਇੱਕ ਪਾਸੇ ਰਾਣੀ ਸਾਹਿਬਾ ਨੇ, ਪੰਜਾਬ ਦੀ ਰਾਣੀ, ਮਤਲਬ ਇੱਕ ਪਾਸੇ ਪੰਜਾਬ ਦੀ ਰਾਣੀ ਸਾਹਿਬਾ ਨੇ ਤੇ ਦੂਜੇ ਪਾਸੇ ਚਾਚਾ ਜੀ ਨੇ। ਹੁਣ ਜਿਹੜਾ ਫੀਲਡ ਮਾਰਸ਼ਲ ਸਾਹਿਬ ਵਾਸਤੇ ਚੁਆਇਸ ਬੜੀ ਮੁਸ਼ਕਿਲ ਹੋ ਗਈ ਕਿ ਵਜ਼ੀਰ ਆਜ਼ਮ ਕਿਹਨੂੰ ਬਣਾਵਾਂ। ਦੋਵਾਂ ਦੇ ਵਿੱਚੋਂ ਇੱਕ ਪਾਲਿਸ਼ ਇੰਨੀ ਕੁ ਮਾਰ ਛੱਡਦੇ ਨੇ ਕਿ ਤਬਾਹੀ ਕਰਦੇ ਨੇ। ਹੁਣ ਬਾਜੀ ਦਾ ਨਹੀਂ ਪਤਾ, ਬਾਜੀ 'ਚ ਵੀ ਹੋ ਸਕਦਾ ਕੁਆਲਿਟੀ ਹੋਵੇ, ਲੇਕਿਨ ਇਹ ਸਾਨੂੰ ਨਹੀਂ ਪਤਾ। ਇਹ ਵੇਖੋ ਨਾ, ਇਹ ਤਸਵੀਰ ਸ਼ਹਬਾਜ਼ ਸ਼ਰੀਫ ਸਾਹਿਬ ਦੀ, ਬਾਲ ਹੀ ਚੁੱਕੇ ਖਲੋਤੇ। ਉਹਨਾਂ ਨੇ ਤਾਂ ਮੇਰਾ ਮਤਲਬ ਹੈ ਕਿ ਅਖੀਰ ਹੀ ਕਰ ਦਿੱਤੀ। ਉਹ ਤੇ ਮੇਰਾ ਮਤਲਬ ਹੈ ਕਿ ਪਾਲਿਸ਼ ਦੇ ਵਿੱਚ ਉਹਨਾਂ ਨੂੰ, ਉਹ ਤਾਂ ਉਹਨਾਂ ਨੇ ਇੱਥੋਂ ਫੀਲਡ ਮਾਰਸ਼ਲ ਸਾਹਿਬ ਤੇ ਉਹਨਾਂ ਨੇ ਸਿੱਖੀ ਹੈ ਬਾਲ ਚੁੱਕਣੇ। ਜਾ ਕੇ ਹੁਣ ਵੱਡੇ ਵੱਡੇ ਬਾਲ ਚੁੱਕ ਰਹੇ ਨੇ, ਵੱਡੇ ਵੱਡੇ ਸਦਰ ਟਰੰਪ ਦੇ। ਜਾ ਕੇ ਉੱਥੇ ਵੀ ਉਹ ਜਨਾਬ ਜਿਹੜਾ ਨਾ ਉਹਨਾਂ ਨੇ ਇਸ ਤਰ੍ਹਾਂ ਹੀ ਪਾਲਿਸ਼ ਮਾਰਨੀ ਸ਼ੁਰੂ ਕੀਤੀ ਹੈ। ਇਸ ਵਾਸਤੇ ਇਹ ਹੁਣ ਜੋੜ ਬੜਾ ਖਰਾਬ ਪੈ ਗਿਆ। ਅੱਛਾ ਜੀ, ਪਾਕਿਸਤਾਨ ਤੇ UAE ਦੇ ਦਰਮਿਆਨ ਫਸਟ ਵੂਮਨ ਬੈਂਕ ਨਿਜਕਾਰੀ ਦਾ ਮੁਆਹਦਾ ਤੈਅ ਪਾ ਗਿਆ। ਪਾਕਿਸਤਾਨ ਤੇ UAE ਦੇ ਦਰਮਿਆਨ ਫਸਟ ਵੂਮਨ ਬੈਂਕ ਦਾ ਮੁਆਹਦਾ ਤੈਅ ਪਾਇਆ। ਦੋ ਬੈਂਕ ਨੇ, ਉਹਨਾਂ ਦੇ ਦਰਮਿਆਨ ਇੱਕ ਮੁਆਹਦਾ ਹੋਇਆ। ਪਰ ਸਾਡੇ ਫੀਲਡ ਮਾਰਸ਼ਲ ਸਾਹਿਬ ਕਿੱਡੇ ਵਿਹਲੇ ਨੇ, ਗੌਰ ਕਰੋ ਜ਼ਰਾ। ਇੱਕ ਪਾਸੇ ਇੰਡੀਆ ਦੇ ਮਾਮਲਾਤ ਚੱਲ ਰਹੇ ਨੇ, ਦੂਜੇ ਪਾਸੇ ਅਫਗਾਨਿਸਤਾਨ ਦੀ ਜੰਗ ਚੱਲਣ ਰਹੀ ਹੈ। ਉਹ ਕਿੱਡੇ ਵਿਹਲੇ ਨੇ ਵੀ ਉਹ ਇਸ ਵੀ ਤਕਰੀਬ ਦਸਤਖਤ ਦੇ ਵਿੱਚ ਅੱਪੜ ਗਏ। ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਮੁਆਹਦਾ ਹੋਇਆ ਨਾ ਨਿਜਕਾਰੀ ਦਾ, ਉਹ ਇੱਥੇ ਵੀ ਅੱਪੜ ਗਏ। ਹੁਣ ਜਾਂ ਤਾਂ ਇਹਦੇ ਵਿੱਚ ਮਾਲ ਪਾਣੀ ਹੈ ਬਹੁਤਾ, ਹੁਣ ਸਾਨੂੰ ਨਹੀਂ ਪਤਾ ਫਸਟ ਵੂਮਨ ਬੈਂਕ ਕਿੰਨੇ ਕੁ ਦਾ ਵਿਕਿਆ ਵੀ ਜਿਹੜਾ ਫੀਲਡ ਮਾਰਸ਼ਲ ਸਾਹਿਬ ਨੂੰ ਆਉਣਾ ਪੈ ਗਿਆ। ਕੋਈ ਲੰਮਾ ਮਾਲ ਪਾਣੀ ਹੈ। ਔਰ ਅਗਰ ਮਾਲ ਪਾਣੀ ਨਹੀਂ ਤਾਂ ਫਿਰ ਸਮਝ ਤੋਂ ਬਾਹਰ ਹੈ ਕਿ ਫੀਲਡ ਮਾਰਸ਼ਲ ਸਾਹਿਬ ਉੱਥੇ ਕੀ ਲੈਣ ਗਏ, ਉਹਨਾਂ ਨੇ ਇਹਦੇ ਵਿੱਚੋਂ ਕੱਢਣਾ ਕੀ ਸੀ। ਅੱਛਾ ਜੀ, ਸਾਬਕ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੂੰ ਅੱਜ 804 ਦਿਨ ਹੋ ਗਏ ਨੇ ਕੈਦ ਹੋਏ। ਕਿੰਨੇ? 804 ਦਿਨ। ਯਾਦ ਹੋਏਗਾ ਤੁਹਾਨੂੰ ਕੈਦੀ ਨੰਬਰ 804। ਉਹਨਾਂ ਨੂੰ ਜਿਸ ਵੇਲੇ ਅਟਕ ਜੇਲ੍ਹ ਪਾਇਆ ਸੀ ਤੇ ਉਹਨਾਂ ਦਾ ਨੰਬਰ 804 ਸੀ। ਤੇ ਕੈਦੀ ਨੰਬਰ 804 ਦੇ ਉੱਤੇ ਫਿਰ ਗਾਣੇ ਬਣੇ, ਫਿਰ ਸ਼ਰਟਾਂ ਬਣੀਆਂ, ਲੋਕਾਂ ਨੇ ਉਹਦਾ ਉਹ ਇੱਕ ਸਾਈਨ ਬਣ ਗਿਆ ਪਾਕਿਸਤਾਨ ਦੇ ਵਿੱਚ ਰੈਜ਼ਿਸਟੈਂਸ ਦਾ। ਅੱਜ 804 ਇੱਕ ਵਾਰੀ ਹੋਰ ਆਇਆ ਨੰਬਰ ਕਿ ਇਮਰਾਨ ਖਾਨ ਸਾਹਿਬ ਨੂੰ 804 ਦਿਨ ਹੋ ਗਏ ਨੇ ਜੇਲ੍ਹ ਦੇ ਵਿੱਚ ਬੰਦ। ਜੇਲ੍ਹ ਵੀ ਬੜੀ ਭੈੜੀ ਹੈ।
ਲੇਕਿਨ ਜਿੱਡੀ ਜੇਲ੍ਹ ਸਖਤ ਤੇ ਭੈੜੀ ਹੈ, ਓਡਾ ਹੀ ਤਗੜਾ ਇਮਰਾਨ ਖਾਨ ਦਾ ਅੱਗੋਂ ਜਿਹੜਾ ਰਿਜ਼ੋਲਵ ਹੈ, ਓਡਾ ਹੀ ਤਗੜਾ ਉਹਨਾਂ ਦਾ ਹੌਸਲਾ ਹੈ। ਔਰ ਉਹ ਬਾਰ-ਬਾਰ ਆਂਦੇ ਨੇ ਵੀ ਮੈਂ ਫੀਲਡ ਮਾਰਸ਼ਲ ਦੀ ਜਿੰਨਾ ਵੀ ਜ਼ੁਲਮ ਕਰ ਲਏ ਮੈਂ ਬੈਤ ਨਹੀਂ ਕਰਨੀ, ਮੈਂ ਰੱਬ ਕੋਲੋਂ ਡਰਨਾ ਹੈ, ਇਹਦੇ ਕੋਲੋਂ ਨਹੀਂ ਡਰਨਾ। ਬਹਰਹਾਲ ਵੇਖਾਂਗੇ ਇਹਦੇ 'ਚ ਅੱਗੋਂ ਮਜ਼ੀਦ ਹੁਣ ਫੀਲਡ ਮਾਰਸ਼ਲ ਸਾਹਿਬ ਕੀ ਕਰਦੇ ਨੇ ਤੇ ਮਾਮਲਾਤ ਕਿਹੜੇ ਪਾਸੇ ਜਾਂਦੇ ਨੇ। ਅਗਲੀ ਖਬਰ ਤੁਹਾਡੇ ਸਾਹਮਣੇ ਲੰਡਨ ਤੋਂ ਰੱਖਦੇ ਹਾਂ। ਜਦੋਂ ਦੇ ਉੱਥੇ ਸ਼ਰੀਫ ਟੱਬਰ ਗਿਆ, ਉੱਥੇ ਵੀ ਰੌਲੇ ਜਿਹੜੇ ਨੇ ਉਹ ਖਰਾਬ ਹੋ ਗਏ ਨੇ। ਲੰਡਨ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ 80,000 ਫੋਨ ਚੋਰੀ ਹੋ ਗਏ ਨੇ। ਉਹ ਤੁਹਾਡੀ ਖੈਰ ਹੋ ਗਈ, ਵੈਸੇ ਅਸਰ ਤੇ ਪੈਣਾ ਹੀ ਸੀ, ਮੀਆਂ ਸਾਹਿਬ ਵੀ ਉੱਥੇ ਰਹਿੰਦੇ ਰਹੇ ਨੇ, ਸਾਰਾ ਟੱਬਰ ਰਹਿੰਦਾ ਰਿਹਾ। ਹੁਣ ਬਦਨਾਮੇ ਜ਼ਮਾਨਾ ਦਾਰੁਲ ਹਕੂਮਤ ਯੂਰਪ ਦੇ ਵਿੱਚ ਇੱਕ ਬਣ ਗਿਆ। ਇਹਦੀ ਵਜ੍ਹਾ ਹੁਣ ਇਹ ਹੈ ਕਿ ਲੰਡਨ ਦੀਆਂ ਜਿਹੜੀਆਂ ਗਲੀਆਂ ਨੇ ਉਹਦੇ ਵਿੱਚ ਲੋਕੀ ਜਿਹੜੇ ਮਤਲਬ ਮੋਬਾਈਲ ਫੋਨ ਹੱਥ 'ਚ ਹੋਵੇ ਤੇ ਉਹ ਸਾਈਕਲ 'ਤੇ ਆਉਂਦੇ ਨੇ ਬੱਚੇ, ਜਾਂ ਜਿਹੜੇ ਚੋਰ ਨੇ ਯੰਗ ਮੁੰਡੇ ਨੇ, ਉਹ ਮੋਬਾਈਲ ਨੂੰ ਝਪੱਟਾ ਮਾਰਦੇ ਨੇ, ਖੋਹ ਕੇ ਤੇ ਨਿਕਲ ਜਾਂਦੇ ਨੇ। ਮਤਲਬ ਜੋ ਸ਼ਰੀਫਾਂ ਨੇ ਪਾਕਿਸਤਾਨ ਨਾਲ ਕੀਤਾ ਵੀ ਝਪੱਟਾ ਮਾਰ ਕੇ ਖੋਹ ਕੇ ਲੈ ਕੇ ਜਾਂਦੇ ਨੇ, ਉਹੀ ਕੰਮ ਜਿਹੜਾ ਉਹ ਉੱਥੇ ਹੋਇਆ ਲੰਡਨ ਦੇ ਵਿੱਚ ਕਿ ਇਸ ਵੇਲੇ 1 ਸਾਲ ਦੇ ਵਿੱਚ 80,000 ਫੋਨ ਚੋਰੀ ਹੋਏ ਨੇ ਲੰਡਨ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਨਾ ਵੀ ਰੰਗ ਚੜ੍ਹ ਗਿਆ, ਜਿੱਥੇ ਜਾਣਗੇ ਉੱਥੇ ਝੰਡੇ ਕੱਢਣਗੇ, ਜਿਵੇਂ ਬਾਜੀ ਮਰੀਮ ਦਾ ਝੰਡਾ ਉਹ ਕਾਲਜ ਦੇ ਪ੍ਰਿੰਸੀਪਲ ਨੇ। ਇਹ ਤਸਵੀਰ ਸਾਹਮਣੇ ਆਈ ਹੈ, ਹੁਣ 100% ਕਨਫਰਮ ਨਹੀਂ ਕਿ ਇਹੀ ਤਸਵੀਰ ਹੈ ਕਿ ਨਹੀਂ, ਪਰ ਲੋਕੀ ਕਲੇਮ ਕਰਦੇ ਨੇ ਸੋਸ਼ਲ ਮੀਡੀਆ ਤੇ ਵੀ ਇਹ ਉਹ ਤਸਵੀਰ ਹੈ ਪ੍ਰਿੰਸੀਪਲ ਸਾਹਿਬ ਦੀ ਜਿਨ੍ਹਾਂ ਨੇ ਝੰਡਾ ਲਵਾਇਆ ਹੋਇਆ ਸੀ। ਇਹਨਾਂ ਤੇ ਸਾਨੂੰ ਉਹ ਚੇਤੇ ਆਇਆ ਗਿਰਦਾਰੀ बहुत आगे जाओगे। जरा सुनो गिरदारी ने की आख्या सी। बहुत लंबा खेलोगे गिरदारी, क्योंकि तुम में चाटने की कला है। सुन लिया जी, इन्हां च भी चाटने की सलाहियत है। ये भी चाहते हैं भी अगे जान, ये भी बूट चट रहे हैं तो ये भी झंडे ला रहे हैं। आंदे ने मैनूं बच्चों ने आख्या सी भी झंडे ला दिओ। आखिरी खबर तुहाडे सामने रख दी है, बाबर आजम साहब नूं मिलण वास्ते ड्रैसिंग रूम च एक बच्चा दाखिल हो गया तो ਉਹ ਬੱਚਾ ਜਿਹੜਾ ਉਹ 15 ਸਾਲ ਉਹਦੀ ਉਮਰ ਸੀ, ਉਹਨੂੰ ਫੜ ਕੇ ਤੇ ਉੱਤੇ FIR ਦਰਜ ਕਰ ਦਿੱਤੀ ਹੈ। ਬਈ ਫੜੋ ਜ਼ਰੂਰ, ਸਿਕਿਉਰਿਟੀ ਜ਼ਰੂਰੀ ਹੁੰਦੀ, ਆਈ ਐਗਰੀ, ਲੇਕਿਨ FIR ਦਰਜ ਕਰਨ ਦੀ ਗੱਲ ਸਮਝ ਨਹੀਂ ਆਉਣ ਡਈ ਵੀ 15 ਸਾਲ ਦਾ ਬੱਚਾ ਹੈ, ਬਾਬਰ ਆਜ਼ਮ ਨੂੰ ਪਸੰਦ ਕਰਦਾ ਹੈ, ਉਹ ਅਗਰ ਚਲਾ ਗਿਆ ਵੇਖਣ, ਔਰ ਮਦਾਹ ਇਹ ਕਰਦੇ ਨੇ ਕੰਮ, ਜਿਹੜੇ ਫੈਨ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ, ਵੜ ਜਾਂਦੇ ਨੇ। ਮੇਰਾ ਉਹਦੇ ਜਿੱਥੇ ਵੀ ਕੋਈ ਬੰਦਾ ਹੋਵੇ ਤੇ ਉਹ ਜਾ ਵੜਿਆ ਉੱਥੇ ਡਰੈਸਿੰਗ ਰੂਮ ਦੇ ਵਿੱਚ ਤੇ ਏਡੀ ਸਜ਼ਾ ਨਾ ਦਿਓ। 15 ਸਾਲ ਦਾ ਬੱਚਾ, ਉਹਦੇ ਤੇ FIR ਦੇਣਾ ਜਿਹੜਾ ਉਹ ਦਰੁਸਤ ਨਹੀਂ, ਜਾਇਜ਼ ਨਹੀਂ ਹੈ। मतलब है कि हर पासे ही जी रियासत है वो अन्नी हुई है, ताकत का इस्तेमाल है। 15 साल का बच्चा चला गया, उन्होंने उत्थों मतलब फड़ के बाहर कर दिओ, बस इन्ना काफ़ी है। वो माँ प्यो नूं दस दिओ, वार्निंग दे दिओ, कुछ होर सीधा FIR मतलब वो केस बना दिता जी, उन्होंने जेल पा दोगे। कुछ थोड़ा खुदा का खौफ करो। बाबर आजम ने भी बेचारे नूं ऐसे कंट्रोवर्शियल कर रहे हो, उहदे नाल भी जुल्म कर रहे हो, बच्चे नाल भी जुल्म कर रहे हो, पाकिस्तान के कानून नाल भी जुल्म कर रहे हो। मतलब इसकी मजम्मत ही कर सकते हैं, होर असीं की कर सकते हैं। मैनूं इत्थों दिओ इजाज़त, ते रब रख।